ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਦੁੱਖਾਂ ਦੀ, ਜੋ ਪੰਜਾਬ ਸਦੀਆਂ ਤੋਂ ਸੰਤਾਪ ਭੁਗਤ ਰਿਹਾ ਹੈ। ਪਰ ਉਹਦੇ ਵਿੱਚ ਇਹਦੇ ਪੁੱਤਰ, ਅਣਖੀ ਪੁੱਤਰ, ਜਿਨ੍ਹਾਂ ਪੰਜਾਬ ਧਰਤੀ ਵਾਸਤੇ, ਪੰਜਾਬ ਦੇ ਹੱਕਾਂ ਵਾਸਤੇ, ਪੰਜਾਬੀਅਤ ਵਾਸਤੇ ਜੰਗ ਲੜੀ, ਉਹਨਾਂ ਵਿੱਚ ਇੱਕ ਬਹੁਤ ਵੱਡਾ ਨਾਂ ਸ਼ਹੀਦੇ ਪੰਜਾਬ, ਲਾ ਵਾਰਸਾਂ ਦਾ ਵਾਰਸ ਸ਼ਹੀਦ ਜਸਵੰਤ ਸਿੰਘ ਖਾਲੜਾ। ਇਹਨਾਂ ਦੇ ਬਾਰੇ ਮੈਂ ਬਹੁਤ ਪਹਿਲੇ ਗੱਲ ਕਰਨਾ ਚਾਹ ਰਿਹਾ ਸਾਂ, ਲੇਕਿਨ ਮੈਂ ਇਹਨਾਂ ਦੇ ਬਾਰੇ ਜਾਣਨਾ ਚਾਹ ਰਿਹਾ ਸੀ। ਔਰ ਯਕੀਨ ਕਰੋਗੇ, ਜਿਵੇਂ ਜਿਵੇਂ ਮੈਂ ਜਸਵੰਤ ਸਿੰਘ ਖਾਲੜਾ ਬਾਰੇ ਜਾਣਿਆ, ਸੋ ਮੇਰੇ ਅੰਦਰ ਇੱਕ ਹੋਰ ਤ੍ਰੇਹ ਵੱਧਦੀ ਗਈ ਕਿ ਏਡੇ ਵੱਡੇ ਇਨਸਾਨ ਵਾਸਤੇ, ਇਨਸਾਨ ਦੋਸਤ ਵਾਸਤੇ ਹੋਰ ਕੁਝ ਜਾਣਿਆ ਜਾਵੇ। ਇਹ ਉਹ ਵੱਡਾ ਬੰਦਾ ਜਿਹਨੂੰ ਪਤਾ ਸੀ ਕਿ ਮੈਂ ਅਗਰ ਇਹ ਕੰਮ ਕੀਤਾ ਤੇ ਮੈਨੂੰ ਛੱਡਿਆ ਨਹੀਂ ਜਾਏਗਾ। ਮੌਤ ਦੇ ਮੂੰਹ ਵਿੱਚ ਖਲੋ ਕੇ ਆਪਣੇ ਭਰਾਵਾਂ ਦੀ ਗੱਲ ਕੀਤੀ, ਪੰਜਾਬੀਅਤ ਦੀ ਗੱਲ ਕੀਤੀ, ਔਰ ਉਹ ਦੁੱਖ ਬਿਆਨ ਕੀਤੇ ਜਿਹਦੇ ਵਾਸਤੇ ਕਈ ਮਾਵਾਂ ਆਪਣੇ ਪੁੱਤਰਾਂ ਨੂੰ ਉਡੀਕ ਰਹੀਆਂ ਸਨ, ਕਈ ਭੈਣਾਂ ਆਪਣੇ ਭਰਾਵਾਂ ਨੂੰ ਉਡੀਕ ਰਹੀਆਂ ਸਨ, ਕਈ ਵਿਆਹ ਤੋਂ ਪਹਿਲੇ ਹੀ ਵਿਧਵਾਵਾਂ ਆਪਣੇ ਸੁਹਾਗਾਂ ਨੂੰ ਉਡੀਕ ਰਹੀਆਂ ਸਨ। ਜਦੋਂ ਮੈਂ ਜਾਣਿਆ ਪੰਜਾਬ 95, ਜੋ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਬਾਰੇ ਫਿਲਮ ਬਣੀ, ਔਰ ਹਨੀ ਦੇ ਮੂੰਹੋਂ ਸੁਣ ਕੇ, ਜਿਹੜੇ ਇਹਦੇ ਡਾਇਰੈਕਟਰ ਵੀ ਨੇ, ਰਾਈਟਰ ਵੀ ਨੇ, ਮੇਰੇ ਵਾਸਤੇ ਦਿਲਜੀਤ ਦਾ ਮੁਕਾਮ ਹੋਰ ਉੱਚਾ ਹੋਇਆ। ਦਿਲਜੀਤ ਵਾਸਤੇ ਮੇਰੇ ਦਿਲ ਵਿੱਚ ਜਗ੍ਹਾ ਹੋਰ ਖੁੱਲੀ ਹੋ ਗਈ। ਦਿਲਜੀਤ ਵਾਸਤੇ ਸਤਿਕਾਰ ਹੋਰ ਵੱਧ ਗਿਆ। ਹਨੀ ਤਰਨ ਜਦੋਂ ਦੱਸਦੇ ਨੇ ਕਿ ਮੈਂ ਦਿਲਜੀਤ ਨੂੰ ਫੋਨ ਕੀਤਾ ਕਿ ਤੁਸੀਂ ਮੈਨੂੰ ਮਿਲ ਸਕਦੇ ਹੋ ਜਾਂ ਕਿੱਥੇ ਹੋ, ਉਹਨਾਂ ਨੇ ਕਿਹਾ ਮੈਂ ਹੈ ਤੇ ਇੱਥੇ ਹਾਂ, ਲੇਕਿਨ ਰਾਤ ਨੂੰ ਮੈਂ ਫਲਾਈ ਕਰ ਰਿਹਾ ਅਬਰੋਡ ਵਾਸਤੇ। ਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਅੱਧੇ ਘੰਟੇ ਵਾਸਤੇ ਮਿਲ ਨਹੀਂ ਸਕਦੇ। ਤੇ ਦਿਲਜੀਤ ਨੇ ਕਿਹਾ ਕਿ ਮੈਂ ਕੋਸ਼ਿਸ਼ ਕਰਨਾ, ਅੱਧਾ ਘੰਟਾ ਹੈ ਤੇ ਜ਼ਿਆਦਾ, ਲੇਕਿਨ ਮੈਂ ਕੋਸ਼ਿਸ਼ ਕਰਨਾ। ਤੇ ਬੰਬੇ ਦੇ ਵਿੱਚ ਹਨੀ ਤਰਨ ਦੇ ਆਫਿਸ ਗਏ ਔਰ ਕਹਿੰਦੇ ਨੇ ਜੀ ਭਾਜੀ ਮੈਂ ਆ ਗਿਆ, ਦੱਸੋ। ਤੇ ਉਹਨਾਂ ਨੇ ਜਦੋਂ ਗੱਲ ਕੀਤੀ ਕਿ ਮੈਂ ਇੱਕ ਫਿਲਮ ਬਣਾ ਰਿਹਾ, ਤੇ ਉਹਨਾਂ ਨੇ ਕਿਹਾ ਕਿ ਫਿਲਮ ਦੇ ਬਾਰੇ ਤੇ ਉਹਨਾਂ ਨੇ ਇਹਦਾ ਨਹੀਂ ਧਿਆਨ ਨਹੀਂ ਦਿੱਤਾ ਔਰ ਉਹ ਮੇਰੀ ਗੱਲ ਸੁਣਦੇ ਰਹੇ। ਲੇਕਿਨ ਜਦੋਂ ਮੈਂ ਨਾਂ ਲਿਆ ਜਸਵੰਤ ਸਿੰਘ ਖਾਲੜਾ ਜੀ ਦਾ ਔਰ ਉਹਨਾਂ ਦੀ ਮੈਂ ਫੋਟੋ ਵਿਖਾਈ, ਤੇ ਉੱਠ ਕੇ ਖਲੋ ਗਏ। ਦਿਲਜੀਤ ਨੇ ਜਸਵੰਤ ਸਿੰਘ ਖਾਲੜਾ ਦੀ ਤਸਵੀਰ ਨੂੰ ਚੁੰਮਿਆ, ਮੱਥੇ ਲਾਇਆ ਔਰ ਕਿਹਾ ਕਿ ਮੈਂ ਇਸ ਫਿਲਮ ਵਾਸਤੇ 1 ਰੁਪਈਆ ਨਹੀਂ ਲਵਾਂਗਾ। ਮੈਨੂੰ ਜਦੋਂ ਕਹੋਗੇ, ਜਿੱਥੇ ਕਹੋਗੇ, ਮੈਂ ਆਵਾਂਗਾ। ਔਰ ਇਹ ਮਤਲਬ ਇਹਦੇ ਵਾਸਤੇ ਮੈਨੂੰ ਜਿੱਥੇ ਵੀ ਬੁਲਾਓਗੇ, ਬਲਕਿ ਮੇਰੇ ਕੋਲੋਂ ਅਗਰ ਕੁਝ ਤੁਸੀਂ ਚਾਹੁੰਦੇ ਹੋ ਤੇ ਮੈਂ ਉਹ ਵੀ ਕਰਨ ਵਾਸਤੇ ਤਿਆਰ ਹਾਂ। ਪੰਜਾਬ 95, ਹਿੰਦੂਤਵਾ, RSS ਔਰ ਮੋਦੀ ਸਰਕਾਰ ਦੀ ਪਾਲਿਸੀ। ਤੁਸੀਂ ਪਲੀਜ਼ ਅੱਜ ਇਹ ਗੱਲਬਾਤ ਪੂਰੀ ਸੁਣਨੀ ਹੈ। ਇਹਦੇ ਵਿੱਚ ਕਿੰਨਾ ਲੋਕਾਂ ਨੇ ਕੀ ਕਿਰਦਾਰ ਅਦਾ ਕੀਤੇ। 25,000 ਲਾਸ਼ਾਂ ਬੇਗੁਨਾਹਾਂ ਦੀਆਂ, ਬੇਗੁਨਾਹਾਂ ਦਾ ਕਤਲੇਆਮ, ਬੇਦਰਦੀ ਦੇ ਨਾਲ ਕਤਲੇਆਮ। ਅੱਜ ਵੀ ਉਸ ਕਾਤਲ KPS ਗਿੱਲ ਨੂੰ ਮੋਦੀ ਨੇ ਆਪਣਾ ਸਲਾਹਕਾਰ ਰੱਖਿਆ ਹੈ। ਬੇਅੰਤ ਸਿੰਘ ਦੇ ਪੁੱਤਰ ਨੂੰ ਹਾਰਨ ਦੇ ਬਾਵਜੂਦ ਉਹਨੇ ਮੰਤਰੀ ਬਣਾਇਆ ਹੈ। ਤੁਸੀਂ ਵੇਖਦੇ ਹੋ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਕਿ ਇੱਕ ਬੈਂਕ ਆਫੀਸਰ ਜਸਵੰਤ ਸਿੰਘ ਖਾਲੜਾ, ਜੋ ਆਪਣੀ ਬੜੀ ਖੁਸ਼ਹਾਲੀ ਵਾਲੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਅੰਮ੍ਰਿਤਸਰ ਦਾ ਜੰਮਪਲ, ਤੇ ਉਹਨੂੰ ਜਦੋਂ ਇਹ ਅਹਿਸਾਸ ਹੁੰਦਾ ਹੈ ਕਿ ਸਾਡੇ ਨੌਜਵਾਨਾਂ ਨੂੰ ਚੁੱਕ ਕੇ ਗਾਇਬ ਕੀਤਾ ਜਾ ਰਿਹਾ ਹੈ ਔਰ ਦੱਸਿਆ ਨਹੀਂ ਜਾ ਰਿਹਾ ਕਿ ਉਹ ਕਿੱਥੇ ਨੇ, ਤੇ ਫਿਰ ਉਹ ਨਿਕਲਦੇ ਨੇ ਭਾਲ ਵਿੱਚ। ਜਦੋਂ ਭਾਲ 'ਚ ਨਿਕਲਦੇ ਨੇ ਤੇ ਉਹਨਾਂ ਦੇ ਅੱਗੇ ਹੈਰਤਨਾਕ ਔਰ ਹੈਰਤ ਅੰਗੇਜ਼ ਆਂਕੜੇ ਆਉਂਦੇ ਨੇ।
ਜਦੋਂ ਕੋਈ ਵੀ ਨਹੀਂ ਦੱਸਦਾ ਤੇ ਫਿਰ ਆਪਣੀ ਸਿਆਣਪ ਨਾਲ ਇਹ ਜਾਂਦੇ ਨੇ ਮੜੀਆਂ। ਜਦੋਂ ਮੜੀਆਂ ਜਾਂਦੇ ਨੇ ਤੇ ਉੱਥੇ ਜਾ ਕੇ ਪੁੱਛਦੇ ਕਿ ਇੱਥੇ ਤੁਸੀਂ ਮੜੀਆਂ ਦੇ ਵਿੱਚ ਸੰਸਕਾਰ ਕਿੰਨੀਆਂ ਲਾਸ਼ਾਂ ਦਾ? ਉਹਨੇ ਕਹਿੰਦਾ ਜੀ ਸਾਨੂੰ ਤੇ ਪਤਾ ਹੀ ਨਹੀਂ ਉੱਥੇ ਦੇ ਜਿਹੜੇ ਸੰਸਕਾਰ ਕਰਨ ਵਾਲੇ ਨੇ। ਉਹ ਕਹਿੰਦੇ ਨੇ ਕਦੀ ਟਰੱਕ ਭਰ ਕੇ ਆ ਜਾਂਦੇ ਨੇ, ਕਦੀ 2 ਟਰੱਕ ਆਉਂਦੇ ਨੇ। ਉਹਨੇ ਕਿਹਾ ਕੋਈ ਇਹਦੀ ਕੋਈ ਗਿਣਤੀ ਤੁਹਾਡੇ ਕੋਲ ਲਿਖ ਪੜ੍ਹ? ਉਹਨੇ ਕਿਹਾ ਜੀ ਲਿਖ ਪੜ੍ਹ ਸਾਡੇ ਕੋਲ ਕੋਈ ਨਹੀਂ, ਹਾਂ ਤੁਸੀਂ ਮਿਊਨਿਸਪਲ ਕਮੇਟੀ ਚਲੇ ਜਾਓ, ਉਹ ਸਾਨੂੰ ਬਾਲਣ ਦਿੰਦੀ ਹੈ। ਉਹ ਫੀ ਲਾਸ਼ ਜਿਹੜੀ ਹੈ ਉਹਦੇ ਹਿਸਾਬ ਨਾਲ ਸਾਨੂੰ ਉਹ ਬਾਲਣ ਦਿੰਦੀ ਹੈ। ਜਸਵੰਤ ਜੀ ਉੱਥੇ ਪਹੁੰਚ ਜਾਂਦੇ ਨੇ। ਮੈਂ ਇਸ ਗੱਲ ਨੂੰ ਇੱਥੇ ਰੋਕਦੇ ਹੋਇਆ ਤੁਹਾਨੂੰ ਕੁਝ ਆંકੜੇ ਐਸੀਆਂ ਫਿਲਮਾਂ ਦੇ ਦੇਵਾਂਗਾ ਜੋ ਮੋਦੀ ਸਰਕਾਰ ਨੇ ਨਾ ਸਿਰਫ ਉਹਨਾਂ ਨੂੰ ਇਜਾਜ਼ਤ ਦਿੱਤੀ, ਸਰਟੀਫਿਕੇਟ ਦਿੱਤਾ, ਵਿਖਾਇਆ, ਹਾਲਾਂਕਿ ਟੋਟਲੀ ਤੌਰ ਤੇ ਨਫ਼ਰਤ ਤੇ ਬਣੀਆਂ ਹੋਈਆਂ ਫਿਲਮਾਂ ਸਨ। ਇੱਥੋਂ ਤੁਸੀਂ ਅੱਜ ਵੀ ਹਿੰਦੂਤਵਾ RSS ਦੇ ਹੱਕ ਵਿੱਚ ਤੁਸੀਂ ਕੋਈ ਮੂਵੀ ਬਣਾ ਲਵੋ, ਉਹਦੀ ਇਜਾਜ਼ਤ, ਨਾ ਸਿਰਫ ਇਜਾਜ਼ਤ ਬਲਕਿ ਉਹਨੂੰ ਟੈਕਸ ਫ੍ਰੀ ਕੀਤਾ ਜਾਂਦਾ ਹੈ। ਤੁਸੀਂ ਇਨਸਾਨੀ ਹੱਕਾਂ ਤੇ ਤੁਸੀਂ ਉੱਥੇ ਦੇ ਲੋਕਾਂ ਤੇ ਬਣਾਓ ਜਿਨ੍ਹਾਂ ਨਾਲ ਜ਼ੁਲਮ ਹੋਇਆ, ਤੇ ਉਹ ਫਿਲਮ ਨਹੀਂ ਬਣਨ ਦਿੱਤੀ ਜਾਏਗੀ, ਖਾਸ ਕਰਕੇ ਪੰਜਾਬ ਤੇ। ਸਭ ਤੋਂ ਪਹਿਲੇ ਮੈਂ ਜ਼ਿਕਰ ਕਰਾਂਗਾ ਕਸ਼ਮੀਰ ਫਾਈਲਸ ਦਾ। ਜਦੋਂ ਇਹ ਗਵਰਨਮੈਂਟ ਕਹਿੰਦੀ ਹੈ ਔਰ ਇਹਦੇ CBI ਕਹਿੰਦੀ ਹੈ ਕਿ ਜੀ ਇਹ ਫਿਲਮ ਲਾਉਣ ਦੇ ਨਾਲ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਪੈਦਾ ਹੋ ਸਕਦੀ ਹੈ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਕਿਉਂ? ਕਸ਼ਮੀਰ ਫਾਈਲਸ ਟੋਟਲੀ ਤੌਰ ਤੇ ਹਿੰਦੂਤਵਾ ਨੂੰ ਸਪੋਰਟ ਕਰਦੀ ਹੈ, RSS ਨੂੰ ਸਪੋਰਟ ਕਰਦੀ ਹੈ। ਉਹਨੂੰ ਟੈਕਸ ਫ੍ਰੀ ਕੀਤਾ ਗਿਆ ਔਰ ਉਹ ਫਿਲਮ ਲਾਈ ਗਈ। ਦੂਸਰੀ ਫਿਲਮ ਸਾਬਰਮਤੀ, ਜਿਹੜੀ ਕਿ ਲੁਕਾਉਂਦੀ ਹੈ ਜ਼ੁਲਮ ਜਿਹੜਾ ਹੋਇਆ ਗੁਜਰਾਤ ਵਿੱਚ, ਇਹਨੇ ਹੀ ਕੀਤਾ, ਮੋਦੀ ਨੇ ਉਹਨੂੰ ਸਪੋਰਟ ਵੀ ਕੀਤਾ ਗਿਆ ਔਰ ਉਹਨੂੰ ਟੈਕਸ ਫ੍ਰੀ ਵੀ ਕੀਤਾ ਗਿਆ, ਕਿਉਂਕਿ ਉਹ ਮੋਦੀ ਨੂੰ ਸਪੋਰਟ ਕਰਦੀ, ਮੋਦੀ ਦੀ ਪਾਲਿਸੀ ਨੂੰ ਸਪੋਰਟ ਕਰਦੀ ਹੈ। ਕੇਰਲਾ ਸਟੋਰੀ, ਉਦੋਂ ਸਟੇਟ ਨੂੰ ਲਾਅ ਐਂਡ ਆਰਡਰ ਦਾ ਕੋਈ ਮਸਲਾ ਨਹੀਂ, ਹਾਲਾਂਕਿ ਉਹਦਾ ਰਾਈਟਰ ਕਹਿ ਚੁੱਕਿਆ ਕਿ ਇਹ ਮੈਂ ਆਪਣੇ ਕੋਲ ਮਨ ਘੜਤ ਬਣਾਈ ਹੈ ਸਾਰੀ ਮੂਵੀ, ਲੇਕਿਨ ਉਹ ਇਹਨਾਂ ਨੂੰ ਵਾਰੇ ਖਾਂਦੀ, ਇਹਨਾਂ ਨੂੰ ਸਪੋਰਟ ਕਰਦੀ ਹੈ। ਇਹਨਾਂ ਨੇ ਉਹਨੂੰ ਵੀ ਸਰਟੀਫਿਕੇਟ ਦਿੱਤਾ, CFBC ਔਰ CRBC, ਇਹਨਾਂ ਦੇ ਜਿਹੜੇ ਵੀ ਇਦਾਰੇ ਨੇ ਉਹ ਸਰਟੀਫਿਕੇਟ ਨਹੀਂ ਦਿੰਦੇ, ਤੇ ਸਿਰਫ ਪੰਜਾਬ ਔਰ ਪੰਜਾਬੀਅਤ ਔਰ ਪੰਜਾਬੀ ਫਿਲਮ ਨੂੰ ਨਹੀਂ ਦਿੰਦੇ। ਉੱਥੇ ਕੋਈ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੁੰਦਾ, ਉੱਥੇ ਕਿਸੇ ਕਿਸਮ ਦਾ ਮਸਲਾ ਨਹੀਂ ਹੁੰਦਾ। ਹੁਣ ਮੈਂ ਤੁਹਾਨੂੰ ਲਿਸਟ ਦੱਸਣ ਲੱਗਾ ਕਿ ਜਿਹੜੇ ਨਾਮੀ ਲੋਕ ਸਨ, ਸਿਰਫ ਔਰ ਸਿਰਫ ਉਹਨਾਂ ਨੇ ਦਾੜੀ ਔਰ ਦਸਤਾਰ ਸਜਾਈ ਹੋਈ ਸੀ, ਇਸ ਕਰਕੇ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ, ਜਿਨ੍ਹਾਂ ਨੇ ਹਾਲਾਂਕਿ ਸੰਤ ਜਰਨੈਲ ਸਿੰਘ ਦੀ ਕੋਈ ਫੇਵਰ ਵੀ ਨਹੀਂ ਸੀ ਕੀਤੀ, ਲੇਕਿਨ ਉਹਦੇ ਬਾਵਜੂਦ ਉਹਨਾਂ ਨੂੰ ਕਿਵੇਂ ਜਾਨ ਬਚਾੜੀ ਪਈ। ਉਹ ਨਾਮੀ ਗ੍ਰਾਮੀ ਲੋਕ ਇੱਕ ਇੱਕ ਕਰਕੇ ਮੈਂ ਤੁਹਾਨੂੰ ਦੱਸਣਾ। ਉਹਨਾਂ ਦਾ ਨਾਂ ਦੱਸਣ ਤੋਂ ਪਹਿਲੇ ਮੈਂ ਇਹ ਦੱਸਣਾ ਚਾਹੁੰਦਾ ਕਿ ਸਿਰਫ ਅੰਮ੍ਰਿਤਸਰ ਦੇ ਵਿੱਚ 6017 ਲਾਸ਼ਾਂ ਦਾ ਸੰਸਕਾਰ, ਜਿਨ੍ਹਾਂ ਵਿੱਚ ਨਾ ਸਿਰਫ ਨੌਜਵਾਨ ਸਨ ਬਲਕਿ ਨੌਜਵਾਨਾਂ ਦੀ ਜਿਹੜੀ ਉਮਰ ਦੱਸੀ ਗਈ ਸੀ, ਮੜੀਆਂ ਦੇ ਵਿੱਚ ਜਿਹੜੇ ਸੰਸਕਾਰ ਕਰਦੇ ਸਨ ਉਹਨਾਂ ਦੱਸੀ, ਉਹਨਾਂ ਨੇ ਕਿਹਾ 15 ਸਾਲ ਤੋਂ ਲੈ ਕੇ 25 ਸਾਲ ਦੇ ਨੌਜਵਾਨ। ਮੈਨੂੰ ਦੱਸੋ 15 ਸਾਲ ਦੇ ਬੱਚੇ, ਮਾਸੂਮ ਬੱਚੇ, ਇਹਨਾਂ ਜ਼ਾਲਮਾਂ ਨੇ ਉਹ ਵੀ ਨਹੀਂ ਛੱਡੇ। ਫਿਰ ਉਹਦੇ 'ਚ ਨਾ ਸਿਰਫ ਬੱਚੇ ਬਲਕਿ ਉਹਦੇ 'ਚ ਬੀਬੀਆਂ ਵੀ ਸਨ, ਉਹਦੇ 'ਚ ਮਾਵਾਂ ਵੀ ਸਨ, ਉਹਦੇ 'ਚ ਬਜ਼ੁਰਗ ਵੀ ਸਨ। ਦੋ ਖਾਸ ਕਰਕੇ ਮੈਂ ਆਪਣੀਆਂ ਮਾਤਾਵਾਂ ਦਾ ਨਾਂ ਲੈਣਾ ਚਾਹਾਂਗਾ ਜਿਹਦਾ ਕਿ ਉੱਥੋਂ ਜਿਨ੍ਹਾਂ ਦਾ ਪਤਾ ਲੱਗਾ। ਉਹਨਾਂ 'ਚ ਮਾਤਾ ਗੁਰਤੇਜ ਕੌਰ ਔਰ ਮਾਤਾ ਮਹਿੰਦ ਕੌਰ। ਇਹ ਉਹ ਵੱਡੀਆਂ ਮਾਤਾਵਾਂ ਨੇ ਜਿਨ੍ਹਾਂ ਦੇ ਬੱਚਿਆਂ ਨੇ ਸ਼ਹੀਦੀਆਂ ਪਾਈਆਂ ਨੇ, ਵੱਡੇ ਨਾਂ ਨੇ। ਮੈਂ ਹੁਣ ਉਹਨਾਂ ਲੋਕਾਂ ਦੇ ਨਾਂ ਦੱਸਣਾ ਜਿਹੜੇ ਕਿ ਆਪਣੀ ਫੀਲਡ ਵਿੱਚ ਬੜੇ ਮਸ਼ਹੂਰ ਸਨ। ਉਹਨਾਂ ਦੇ ਨਾਲ ਕੀ ਹੋਇਆ, ਜਿਹਦੇ 'ਚ ਪਹਿਲਾ ਨਾਂ ਹੈ ਸਰਦਾਰ ਖੁਸ਼ਵੰਤ ਸਿੰਘ। ਤੁਸੀਂ ਜਾਣਦੇ ਹੋ ਬਹੁਤ ਵੱਡੇ ਸਾਫੀ ਨੇ। ਸਰਦਾਰ ਖੁਸ਼ਵੰਤ ਸਿੰਘ ਨੇ ਸਵੀਡਿਸ਼ ਐਮਬੈਸੀ ਦੇ ਵਿੱਚ
3 ਦਿਨ ਪਨਾਹ ਲਈ ਰੱਖੀ। 3 ਦਿਨ ਉੱਥੇ ਰਹਿ ਆਪਣੀ ਜਾਨ ਬਚਾਉਣ ਵਾਸਤੇ। ਹਾਲਾਂਕਿ ਇਹਨਾਂ ਨੂੰ ਪਤਾ ਸੀ ਕਿ ਉਹਨਾਂ ਦੀਆਂ ਲਿਖਤਾਂ ਵਿੱਚ ਔਰ ਉਹਨਾਂ ਦੇ ਕਾਲਮਸ ਦੇ ਵਿੱਚ ਵੀ ਐਸਾ ਕੋਈ ਜ਼ਿਕਰ ਨਹੀਂ ਸੀ। ਸਿਰਫ ਔਰ ਸਿਰਫ ਉਹਨਾਂ ਨੂੰ ਸਿੱਖ ਹੋਣ ਦਾ ਕਰਕੇ ਉਹਨਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੂਜਾ ਨਾਂ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਡਾਕਟਰ ਮਨਮੋਹਨ ਸਿੰਘ ਤੇ ਉਹਨਾਂ ਦੀ ਘਰਵਾਲੀ, ਉਹਨਾਂ ਨੂੰ ਵੀ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਹਨਾਂ ਆਪਣੇ ਹਿੰਦੂ ਜਵਾਈ ਦੇ ਘਰ ਪਨਾਹ ਲਈ। ਉਹਦੇ ਬਾਵਜੂਦ ਹਿੰਦੂ ਜਵਾਈ ਨੂੰ ਬਾਹਰ ਨਿਕਲ ਕੇ ਜਿਹੜੇ ਬਲਵਾਈ ਸਨ, ਜਿਹੜੇ ਰਸ਼ ਸੀ, ਮੌਤ ਸੀ, ਉਹਨੂੰ ਦੱਸਣਾ ਪਿਆ ਕਿ ਮੈਂ ਹਿੰਦੂ ਹਾਂ ਔਰ ਉਹਨੂੰ ਸਫਾਈ ਦੇਣੀ ਪਈ ਕਿ ਮੇਰੇ ਕੋਲ ਕੋਈ ਨਹੀਂ ਹੈ। ਲੇਕਿਨ ਡਾਕਟਰ ਮਨਮੋਹਨ ਸਿੰਘ ਦੇ ਸਾਲੇ ਨੂੰ ਉੱਥੇ ਜਿਉਂਦੇ ਨੂੰ ਹੀ ਅੱਗ ਲਾ ਕੇ ਸਾੜ ਦਿੱਤਾ। ਕਿਉਂ? ਉਹ ਸਿੱਖ ਸੀ। ਜਗਜੀਤ ਸਿੰਘ ਅਰੋੜਾ, ਰਿਟਾਇਰਡ ਆਰਮੀ ਆਫੀਸਰ, ਛੋਟੇ-ਮੋਟੇ ਰੈਂਕ ਤੋਂ ਨਹੀਂ, ਜਰਨੈਲ, ਜਿਨੇ 1971 ਦੀ ਜੰਗ ਵਿੱਚ ਵੀ ਹਿੱਸਾ ਲਿਆ ਸੀ ਭਾਰਤ ਵੱਲੋਂ, ਉਹਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਹਨੇ ਲੁਕ ਕੇ ਜਾਨ ਬਚਾਈ ਆਪਣੀ। ਇੱਕ ਹੋਰ ਜਰਨੈਲ ਆਰਮੀ ਆਫੀਸਰ ਸਰਦਾਰ ਹਰਬਖਸ਼ ਸਿੰਘ, ਜਿਨੇ ਇੰਦਰ ਕੁਮਾਰ ਗੁਜਰਾਲ ਦੇ ਘਰ ਲੁਕ ਕੇ ਪਨਾਹ ਲਈ ਔਰ ਆਪਣੀ ਜਾਨ ਬਚਾਈ, ਕਿਉਂਕਿ ਉਹਨੇ ਵੀ ਦਾੜੀ ਤੇ ਦਸਤਾਰ ਸਜਾਈ ਸੀ। ਇਹਨਾਂ ਦਾ ਖਾਲਿਸਤਾਨ ਮੂਵਮੈਂਟ ਜਾਂ ਇਸ ਤਰ੍ਹਾਂ ਦਾ ਕੋਈ ਤਾਲੁਕ ਨਹੀਂ ਸੀ। ਇਹ ਸਾਰੇ ਰਿਟਾਇਰਡ ਆਰਮੀ ਆਫੀਸਰ ਸਨ। ਚਰਨਜੀਤ ਸਿੰਘ ਕਾਂਗਰਸ ਦੇ MP ਸਨ। ਇਹਨਾਂ ਦੀਆਂ ਫੈਕਟਰੀਆਂ ਸਨ, ਬੀਵਰੇਜ ਫੈਕਟਰੀਆਂ ਸਨ ਵੱਡੀਆਂ, ਉਹ ਸਾੜ ਦਿੱਤੀਆਂ ਗਈਆਂ ਕਿਉਂਕਿ ਪਤਾ ਸੀ ਕਿ ਇਹ ਫੈਕਟਰੀਆਂ ਚਰਨਜੀਤ ਸਿੰਘ ਦੀਆਂ ਨੇ। ਇਸ ਕਰਕੇ ਉਹਨਾਂ ਨੂੰ ਸਾੜ ਕੇ ਸੁਆਹ ਕਰ ਦਿੱਤਾ ਗਿਆ। ਔਰ ਇਸੇ ਤਰ੍ਹਾਂ ਦਿੱਲੀ ਦੇ ਕਾਂਗਰਸ ਮਿਨਿਸਟਰ ਨੂੰ ਵੀ ਇੱਕ ਆਪਣੇ ਹਿੰਦੂ ਮਿੱਤਰ ਦੇ ਘਰ ਲੁਕਣਾ ਪਿਆ, ਪਨਾਹ ਲੈਣੀ ਪਈ, ਆਪਣੀ ਜਾਨ ਬਚਾਉਣੀ ਪਈ। ਇਸ ਤੋਂ ਵੀ ਅਗਲੀ ਗੱਲ ਕਿ ਜਿਹੜੇ ਕਾਮਰੇਡ ਹੁੰਦੇ ਨੇ ਉਹ ਤੇ ਸਾਰਿਆਂ ਦੇ ਸਾਂਝੇ ਹੁੰਦੇ ਨੇ, ਉਹ ਤੇ ਆਪਣੇ ਆਪ ਨੂੰ ਕਿਸੇ ਧਰਮ ਨਾਲ ਜੋੜਦੇ ਹੀ ਨਹੀਂ। ਤੁਹਾਨੂੰ ਕਾਮਰੇਡ ਦੀ ਵੀ ਗੱਲ ਸੁਣਾਉਂਦੇ ਆ। ਕਾਮਰੇਡ ਸੁਰਜੀਤ ਹਰਕਿਸ਼ਨ, ਜਿਹੜੇ ਕਿ ਗਏ ਸਨ ਇੰਦਰਾ ਗਾਂਧੀ ਦੇ ਸੰਸਕਾਰ ਤੇ ਉਹਨੂੰ ਸ਼ਰਧਾਂਜਲੀ ਅਰਪਣ ਕਰਨ ਵਾਸਤੇ, ਔਰ ਇਹਨਾਂ ਦੇ ਪਿੱਛੇ ਮੌਤ ਪੈ ਗਿਆ ਔਰ ਇਹਨਾਂ ਨੂੰ ਭੱਜ ਕੇ ਆਪਣੀ ਜਾਨ ਬਚਾਉਣੀ ਪਈ। ਉੱਥੋਂ ਇਹ ਫੌਰੀ ਨਿਕਲੇ ਨੇ ਔਰ ਜਾ ਕੇ ਕਿਤੇ ਲੁਕ ਗਏ ਨੇ। ਮੈਂ ਇੱਕ ਗੱਲ ਦੱਸਿਆ ਸਾਰੇ ਪੰਜਾਬੀਆਂ ਨੂੰ, ਤੁਸੀਂ ਪੰਜਾਬੀ, ਖਾਸ ਕਰਕੇ ਮੈਂ ਹਿੰਦੂ ਪੰਜਾਬੀ, ਸਾਡੇ ਜਿਹੜੇ ਭਾਈ ਨੇ, ਉਹ ਯਮਨਾ ਪਾਰ ਵਾਲਿਆਂ ਵੱਲ ਬਹੁਤਾ ਉਲਾਰ ਰੱਖਦੇ ਨੇ ਤੇ ਇਹਨਾਂ ਨੂੰ ਪਤਾ ਵੀ ਹੈ ਕਿ ਯਮਨਾ ਪਾਰ ਵਾਲੇ ਇਹਨਾਂ ਨੂੰ ਕਿਸੇ ਖਾਤੇ 'ਚ ਨਹੀਂ ਗਿਣਦੇ। ਤੁਸੀਂ ਸਿਰਫ ਪੰਜਾਬੀ ਹੋ, ਤੁਸੀਂ ਸਿੱਖ ਹੋ, ਤੁਸੀਂ ਮੁਸਲਿਮ ਹੋ, ਤੁਸੀਂ ਹਿੰਦੂ ਹੋ, ਤੁਸੀਂ ਕ੍ਰਿਸਚਨ ਹੋ। ਪੰਜਾਬੀ ਦੇ ਨਾਲ ਯਮਨਾ ਪਾਰ ਵਾਲਾ ਕਦੀ ਵੀ ਪਿਆਰ ਨਹੀਂ ਪਾਉਂਦਾ ਔਰ ਦਿਲ ਵਿੱਚ ਉਹਦੇ ਵਾਸਤੇ ਨਫ਼ਰਤ ਰੱਖਦਾ ਹੈ। ਇਹ ਤੁਸੀਂ RSS ਔਰ ਮੋਦੀ ਦੀਆਂ ਪਾਲਿਸੀਆਂ ਵੇਖ ਲਵੋ। ਤੁਸੀਂ ਇੱਥੇ ਸਾਡੇ ਕੋਲ ਪੰਜਾਬ ਦੇ ਜਿੰਨੇ ਵੀ ਲੋਕ ਭਾਵੇਂ ਜੋ ਮਰਜ਼ੀ ਕਰ ਲੈਣ, ਯਮਨਾ ਪਾਰ ਵਾਲੇ ਯੂਪੀਅਨਸ ਜਿਹੜੇ ਨੇ, ਇਹ ਕਦੀ ਵੀ ਪੰਜਾਬੀਆਂ ਦੇ ਮਿੱਤਰ ਨਹੀਂ ਹੋ ਸਕਦੇ। ਇਹ ਗੱਲ ਲਿਖ ਲਵੋ ਤੁਸੀਂ। ਪੰਜਾਬ ਨੂੰ ਜਦੋਂ ਨੁਕਸਾਨ ਦਿੱਤਾ ਇਹਨਾਂ ਲੋਕਾਂ ਨੇ ਦਿੱਤਾ। ਹਨੀ ਤ੍ਰਿਹਨ ਪੰਜਾਬ 95 ਨੂੰ ਲੈ ਕੇ ਕੋਰਟ ਵਿੱਚ ਗਿਆ। ਕੋਰਟ ਵਿੱਚ ਕੇਸ ਚੱਲ ਰਿਹਾ ਸੀ ਕਿ ਇਹਨਾਂ ਨੂੰ ਕਿਹਾ ਜੀ ਆਊਟ ਆਫ ਕੋਰਟ ਅਸੀਂ ਸੈਟਲਮੈਂਟ ਕਰਨੇ ਆ ਔਰ ਤੁਸੀਂ ਕੋਰਟ ਵਿੱਚੋਂ ਕੇਸ ਚੁੱਕ ਲਵੋ। ਇਹਨਾਂ ਦੇ ਧੋਖੇ ਵਿੱਚ ਆ ਕੇ ਹਨੀ ਨੇ ਕੇਸ ਚੁੱਕ ਲਿਆ ਔਰ ਫਿਰ ਇਹਨਾਂ ਨੇ ਇਹ ਮੁੱਦਾ ਨਾਲ ਰੱਖਿਆ। ਹਾਲਾਂਕਿ ਉਦੋਂ ਫਿਲਮ ਕੈਨੇਡਾ ਦੇ ਵਿੱਚ ਜਿਹੜਾ ਫੈਸਟੀਵਲ ਹੋ ਰਿਹਾ ਸੀ ਫਿਲਮ ਗਾਲਾ, ਉਹਦੇ ਵਿੱਚ ਚੁਣੀ ਜਾ ਚੁੱਕੀ ਸੀ, ਸਿਲੈਕਟ ਹੋ ਚੁੱਕੀ ਸੀ। ਇਹਨਾਂ ਨੇ ਕੀ ਕੀਤਾ ਕਿ ਉੱਥੋਂ ਵੀ ਵਿਡਰਾ ਕਰਵਾਇਆ ਔਰ ਇੱਥੇ ਵੀ ਉਹਦੇ ਉੱਤੇ ਰੋਕ ਲਾਈ। ਪਹਿਲੇ ਕਿਹਾ ਜੀ ਤੁਸੀਂ ਇਹਦੇ ਵਿੱਚ 25 ਕੱਟ ਲਾ ਦਿਓ, ਫਿਰ 35 ਕੱਟ ਲਾ ਦਿਓ। ਕਰਦਿਆਂ 127 ਕੱਟਸ ਤੇ ਆਏ। 127 ਕੱਟ ਲਾਵੋ, ਉਹਦੇ 'ਚ ਤਰਨਤਾਰਨ ਦਾ ਨਾਂ ਨਹੀਂ ਵਰਤਣਾ, ਉਹਦੇ ਵਿੱਚ ਜਸਵੰਤ ਖਾਲੜਾ ਦਾ ਨਾਂ ਨਹੀਂ ਵਰਤਣਾ, ਉਹਦੇ 'ਚ ਅੰਮ੍ਰਿਤਸਰ ਦਾ ਨਾਂ ਨਹੀਂ ਵਰਤਣਾ, ਉਹਦੇ ਵਿੱਚ ਹਿੰਦੁਸਤਾਨ ਦਾ ਝੰਡਾ ਨਹੀਂ ਆਉਣਾ ਚਾਹੀਦਾ, ਉਹਦੇ 'ਚ ਕੈਨੇਡਾ ਦਾ ਝੰਡਾ ਨਹੀਂ ਆਉਣਾ ਚਾਹੀਦਾ, ਉਹਦੇ 'ਚ ਪੰਜਾਬ ਦਾ ਨਾਂ ਨਹੀਂ ਆਉਣਾ ਚਾਹੀਦਾ, ਉਹਦੇ 'ਚ ਪੰਜਾਬੀ ਨਹੀਂ ਆਉਣਾ ਚਾਹੀਦਾ। ਤੁਸੀਂ ਵੇਖੋ ਜ਼ੁਲਮ ਦੀ ਇੰਤਹਾ ਵੇਖੋ। ਇਹ ਅਜੇ ਜ਼ੁਲਮ ਨਹੀਂ ਮੁੱਕਿਆ।
ਹੁਣ ਤੱਕ ਪੰਜਾਬ ਨਾਲ ਜਿਹੜਾ ਵਿਤਕਰਾ ਹੋ ਰਿਹਾ ਹੈ, ਇਹ ਇਸੇ ਤਰ੍ਹਾਂ ਹੀ ਹੈ ਕਿ ਜਿਵੇਂ ਉਧਰ ਕਿ ਪੰਜਾਬ ਦਾ ਨਾਂ ਤੁਸੀਂ ਨਾ ਲਵੋ, ਪੰਜਾਬ ਦਾ ਨਾਂ ਨਾ ਲਵੋ ਤੁਸੀਂ, ਉਧਰ ਜਿਹੜਾ ਸਾਡਾ ਹਿੰਦੂ ਭਾਈ ਪੰਜਾਬੀ ਹੈ, ਕਿਉਂਕਿ ਨੇਸ਼ਨ ਦੀ ਬੁਨਿਆਦ ਤੁਹਾਡੀ ਲੈਂਗੁਏਜ ਤੇ ਹੁੰਦੀ ਹੈ। ਤੁਸੀਂ ਜਿਹੜੀ ਜ਼ੁਬਾਨ ਬੋਲਦੇ ਹੋ, ਜਿਹੜੀ ਧਰਤੀ ਨਾਲ ਤੁਹਾਡਾ ਤਲਕ ਹੈ, ਇੱਥੇ ਕਿਹਾ ਜਾਂਦਾ ਹੈ ਉਧਰ ਪੰਜਾਬੀਆਂ ਦਾ ਜਿਹੜਾ ਕਤਲੇਆਮ ਹੋ ਰਿਹਾ ਹੈ ਬਲੋਚਿਸਤਾਨ ਦੇ ਵਿੱਚ, ਉੱਥੇ ਕਹਿ ਦਿੰਦਾ ਨਹੀਂ ਜੀ ਇਹ ਤੇ ਇਸ ਤਰ੍ਹਾਂ ਨਹੀਂ ਹੈ। ਹਾਲਾਂਕਿ ਇੱਥੇ ਸਾਡੇ ਕੋਲ ਪੰਜਾਬੀ ਬਲੋਚ ਵੀ ਨੇ, ਪੰਜਾਬੀ ਪਠਾਨ ਵੀ ਨੇ, ਔਰ ਕਈ ਪੰਜਾਬੀ ਬਲੋਚਾਂ ਦਾ ਵੀ ਬਲੋਚਿਸਤਾਨ 'ਚ ਕਤਲ ਹੋਇਆ। ਇਹਨਾਂ ਨੂੰ ਅਜੇ ਅਕਲ ਨਹੀਂ ਆਉਂਦੀ ਕਿ ਲੈਂਗੁਏਜ ਬੇਸ ਤੁਹਾਡੀ ਨੈਸ਼ਨੈਲਿਟੀ ਹੁੰਦੀ ਹੈ, ਧਰਤੀ ਨਾਲ ਤੁਹਾਡੀ ਨੈਸ਼ਨੈਲਿਟੀ ਹੁੰਦੀ ਹੈ ਉਧਰ। ਔਰ ਫਿਰ ਹਨੀ ਨੇ ਇਸ ਚੀਜ਼ ਤੋਂ ਬਕਾਇਦਾ ਉਹਨਾਂ ਨੇ ਕਿਹਾ ਜੇ ਇੰਨੇ ਕੱਟਸ ਨੇ, ਨਾ ਮੇਰਾ ਨਾਂ ਆਏਗਾ ਨਾ ਦਿਲਜੀਤ ਦਾ ਆਏਗਾ। ਦਿਲਜੀਤ ਦੋਸਾਂਝ ਇਹਦੇ ਵਿੱਚ ਭੂਮਿਕਾ ਕਰ ਰਹੇ ਨੇ ਜਸਵੰਤ ਸਿੰਘ ਖਾਲੜਾ ਜੀ। ਜਸਵੰਤ ਸਿੰਘ ਖਾਲੜਾ ਉਹ ਅਣਖੀ ਪੁੱਤਰ ਹੈ ਧਰਤੀ ਮਾਂ ਦਾ, ਜਿਹਦੇ ਤੇ ਸਾਨੂੰ ਹਮੇਸ਼ਾ ਮਾਣ ਰਹੇਗਾ। ਔਰ ਪੰਜਾਬੀਓ, ਇਹ ਤੁਹਾਡਾ ਹੁਣ ਸਭ ਤੋਂ ਵੱਡਾ ਮੁਤਾਲਬਾ ਹੋਣਾ ਚਾਹੀਦਾ ਹੈ ਕਿ ਪੰਜਾਬ 95 ਫਿਲਮ ਜਿਹੜੀ ਹੈ ਉਹ ਰਿਲੀਜ਼ ਹੋਣੀ ਚਾਹੀਦੀ ਹੈ। ਔਰ ਮੈਂ ਕਹਾਂਗਾ, ਹਨੀ ਨੂੰ ਮੈਂ ਕਹਾਂਗਾ, ਰਿਕੁਐਸਟ ਕਰਾਂਗਾ ਕਿ ਅਗਰ ਇਹ ਇੰਡੀਆ ਦੇ ਵਿੱਚ ਰਿਲੀਜ਼ ਨਹੀਂ ਕਰਨ ਦਿੰਦੇ, ਤੁਸੀਂ ਪੂਰੀ ਦੁਨੀਆ ਦੇ ਵਿੱਚ ਕਰੋ। ਜਿਵੇਂ ਕਿ ਹੁਣ ਤੱਕ ਸਰਦਾਰ ਜੀ 3 ਨੇ 50 ਕਰੋੜ ਤੋਂ ਜ਼ਿਆਦਾ ਬਿਜ਼ਨਸ ਕਰ ਲਿਆ ਪਾਕਿਸਤਾਨ 'ਚ, ਸਿਰਫ ਪਾਕਿਸਤਾਨ 'ਚ 50 ਕਰੋੜ ਤੋਂ ਜ਼ਿਆਦਾ ਬਿਜ਼ਨਸ ਕੀਤਾ ਹੈ। ਇਸੇ ਤਰ੍ਹਾਂ ਇਹ ਇੱਕ ਸੁਨੇਹਾ ਹੈ, ਇੱਕ ਪੈਗਾਮ ਹੈ, ਇੱਕ ਜਿੱਦੋ-ਜਹਿਦ, ਇੱਕ ਜੰਗ ਹੈ। ਪੰਜਾਬ 95 ਵਿੱਚ ਇਹਨਾਂ ਨੇ ਕਿਹਾ ਸੀ ਕਿ ਅਸੀਂ ਜਸਵੰਤ ਖਾਲੜਾ ਨੂੰ ਸ਼ਹੀਦ ਕਰਕੇ 95 ਦੇ ਵਿੱਚ ਤੇ ਗੱਲ ਮੁਕਾ ਦਿਆਂਗੇ, ਇਹ ਗੱਲ ਖਤਮ ਹੋ ਜਾਏਗੀ, ਇਹ ਨੱਪੀ ਜਾਏਗੀ। ਜਸਵੰਤ ਸਿੰਘ ਖਾਲੜਾ ਸ਼ਹੀਦ ਦਾ ਪੈਗਾਮ ਨਹੀਂ ਰੋਕ ਸਕਦਾ। ਹਰੀ ਕੇ ਪੱਤਣ ਤੇ ਤੁਸੀਂ ਸੁੱਟਿਆ ਹੈ ਨਾ ਸ਼ਹੀਦ ਕਰਕੇ, ਉਹ ਉੱਥੋਂ ਫੇਰ ਕਈ ਜਸਵੰਤ ਉੱਗਣਗੇ, ਕਈ ਉੱਗਣਗੇ। ਜਿੱਥੇ ਜਿੱਥੇ ਸ਼ਹੀਦਾਂ ਨੂੰ ਤੁਸੀਂ ਵੱਢਿਆ, ਉੱਥੇ ਇਹਨਾਂ ਦੇ ਖੂਨ ਦੇ ਨਾਲ ਕਈ ਜੋਤਾਂ ਜਗਣਗੀਆਂ, ਕਈ ਦੀਵੇ ਬਲਣਗੇ, ਕਈ ਯੋਧੇ ਉੱਠਣਗੇ ਪੰਜਾਬ ਵਾਸਤੇ, ਪੰਜਾਬੀਅਤ ਵਾਸਤੇ, ਪੰਜਾਬ ਧਰਤੀ ਵਾਸਤੇ। ਹੁਣ ਮੈਂ ਇੱਕ ਲਿਸਟ ਜਾਂਦੇ ਹੋਏ ਤੁਹਾਨੂੰ ਪੰਜਾਬ ਦੇ ਗੱਦਾਰਾਂ ਦੀ ਦਿਆਂ, ਜਿਹੜੇ ਉੱਤੇ ਬਹਿ ਕੇ ਇਸ ਸਾਜ਼ਿਸ਼ ਵਿੱਚ ਮੁਲੱਵਸ ਸਨ, ਇਸ ਕਤਲੇਆਮ ਵਿੱਚ ਮੁਲੱਵਸ ਸਨ, ਉਹਨਾਂ ਦੀ ਲਿਸਟ ਮੈਂ ਤੁਹਾਨੂੰ ਦੇ ਰਿਹਾ। ਉਹਨਾਂ 'ਚ ਸਭ ਤੋਂ ਵੱਡਾ ਨਾਂ KPS ਗਿੱਲ, ਦੂਜਾ ਨਾਂ ਬੇਅੰਤ ਸਿੰਘ, ਤੀਜਾ ਨਾਂ ਦਰਬਾਰਾ ਸਿੰਘ, ਹੋਰ ਬੜੇ ਨਾਂ ਨੇ। ਇਹ ਨਾਂ ਤੁਹਾਡੇ ਤੋਂ ਲੁਕੇ ਛੁਪੇ ਨਹੀਂ ਰਹਿਣੇ ਚਾਹੀਦੇ। ਮੇਰੀ ਕੋਈ ਗੁਜ਼ਾਰਿਸ਼ ਹੋਏਗੀ, ਇੱਕੋ ਬੇਨਤੀ ਹੈ ਕਿ ਪੰਜਾਬ 95 ਬਾਰੇ ਮੈਂ ਬਹੁਤ ਸਾਰੀਆਂ ਗੱਲਾਂ ਮੇਰੇ ਜ਼ਿਹਨ ਵਿੱਚ ਬਹੁਤ ਆ ਰਹੀਆਂ ਨੇ, ਲੇਕਿਨ ਗੱਲ ਥੋੜੀ ਲੰਮੀ ਹੋ ਰਹੀ ਹੈ। ਔਰ ਤੁਸੀਂ ਕਮੈਂਟਸ ਵਿੱਚ ਦੱਸੋਗੇ ਕਿ ਇਸ ਸਿਲਸਿਲੇ ਨੂੰ ਮੈਂ ਜਾਰੀ ਰੱਖਾਂ। ਸ਼ਹੀਦ ਜਸਵੰਤ ਸਿੰਘ ਖਾਲੜਾ ਦੀਆਂ ਜਿਹੜੀ ਮੈਂ ਰਿਸਰਚ ਕੀਤੀ ਹੈ, ਇਹਨਾਂ ਬਾਰੇ ਮੈਂ ਪੜ੍ਹਿਆ ਹੈ, ਇਹਨਾਂ ਬਾਰੇ ਮੈਂ ਜ਼ਰਾ ਘਾਲਣਾ ਕੀਤੀ। ਜਿਵੇਂ ਸ਼ਹੀਦ ਜਸਵੰਤ ਸਿੰਘ ਨੇ ਆਪਣਿਆਂ ਪਿਆਰਿਆਂ ਦੀਆਂ ਲਾਸ਼ਾਂ ਬਾਰੇ ਘਾਲਣਾ ਕੀਤੀ ਸੀ, ਖੋਜ ਕੀਤੀ ਸੀ, ਐਵੇਂ ਹੀ ਮੈਂ ਸਰਦਾਰ ਸ਼ਹੀਦ ਜਸਵੰਤ ਸਿੰਘ ਬਾਰੇ ਵੀ ਕੀਤੀ ਹੈ। ਤੁਸੀਂ ਆਪਣੇ ਕਮੈਂਟਸ ਦੇ ਵਿੱਚ, ਕਿਉਂਕਿ ਇਹ ਗੱਲ ਮੈਂ ਅਖੀਰ 'ਚ ਤਾਂ ਕਰ ਰਿਹਾ ਕਿ ਕਮੈਂਟਸ ਉਹ ਹੀ ਕਰੇਗਾ ਇਸ ਬਾਰੇ ਜਿਹਨੇ ਅਖੀਰ ਤੱਕ ਗੱਲ ਸੁਣੀ ਹੋਏਗੀ, ਉਹੀ ਆ ਕੇ ਦੱਸੇਗਾ ਕਿ ਇਹਦੇ ਬਾਰੇ ਅੱਗੇ ਗੱਲ ਤੁਰਨੀ ਚਾਹੀਦੀ ਹੈ, ਹੋਣੀ ਚਾਹੀਦੀ ਹੈ। ਮੈਂ ਉਡੀਕ 'ਚ ਰਵਾਂਗਾ। ਖੈਰ ਤੁਹਾਡੇ ਦਮ ਦੀ, ਜਿਉਂਦੇ ਰਹੋ, ਵਸਦੇ ਰਹੋ ਪੰਜਾਬੀਓ, ਔਰ ਆਪਣਾ ਏਕਾ ਨਹੀਂ ਛੱਡਣਾ, ਪੰਜਾਬੀਅਤ ਤੇ ਕੋਈ ਕੰਪਰੋਮਾਈਜ਼ ਨਹੀਂ ਕਰਨਾ। ਬੜੇ ਦੁਸ਼ਮਣ ਆਣਗੇ, ਬੜੇ ਆਏ, ਮਿਟ ਗਏ। ਪੰਜਾਬੀਅਤ ਜ਼ਿੰਦਾਬਾਦ, ਪੰਜਾਬ ਜ਼ਿੰਦਾਬਾਦ।